ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਸਤੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਇੱਕ ਤੇ ਅੱਜ ਬੜੀ ਚੜ੍ਹਦੀ ਖਬਰ ਹੈ। ਉਹ ਚੜ੍ਹਦੀ ਖਬਰ ਚੜ੍ਹਦੇ ਪੰਜਾਬ ਤੋਂ ਹੈ, ਜਿੱਥੋਂ ਸਾਡੀ ਇੱਕ ਪ੍ਰਾਹੁਣੀ ਮਤਲਬ ਮਹਿਮਾਨ ਸੋਨੀਆ ਮਾਨ ਜੱਟ ਹੁੰਦੇ ਨੇ ਤੇ ਸਿੱਖ ਹੁੰਦੇ ਨੇ। ਉਹ ਸੋਨੀਆ ਮਾਨ ਸਾਹਿਬਾ ਜਿਹੜੀਆਂ ਨੇ ਉਹ ਅੰਮ੍ਰਿਤਸਰ ਤੋਂ ਆਈਆਂ ਨੇ, ਚੜ੍ਹਦੇ ਪੰਜਾਬ ਤੋਂ ਇੱਧਰ ਲੈਂਦੇ ਪੰਜਾਬ, ਜਿੱਥੇ ਆ ਕੇ ਉਹਨਾਂ ਨੇ ਸਾਡੀ ਬਾਜੀ ਮਰੀਮ ਨਵਾਜ਼ ਨੂੰ ਜਿਹੜਾ ਉਹ ਤਾਕਤ ਦਾ ਟੀਕਾ ਲਾਇਆ। ਸੋਨੀਆ ਮਾਨ ਸਾਹਿਬਾ ਮਾਡਲ ਨੇ ਤੇ ਐਕਟਰੈਸ ਨੇ। ਇਹ ਸਾਰਾ ਕੀ ਮਾਮਲਾ ਹੈ ਇਹਦੇ ਤੇ ਗੱਲ ਕਰਾਂਗੇ, ਚੌਂਦੀ ਖਬਰ ਹੈ। ਲੇਕਿਨ ਉਸ ਤੋਂ ਪਹਿਲਾਂ ਜ਼ਰਾ ਜਿਹੜੇ ਸੀਰੀਅਸ ਮੌਜ਼ੂਆਤ ਨੇ ਉਹਨਾਂ ਤੇ ਜ਼ਰਾ ਚਾਨਣ ਪਾ ਲਈਏ, ਫਿਰ ਇਸ ਖਬਰ ਵਾਲੇ ਪਾਸੇ ਆਉਣੇ। ਪਹਿਲੀ ਜਿਹੜੀ ਸੀਰੀਅਸ ਖਬਰ ਹੈ ਉਹ ਤੁਹਾਡੇ ਸਾਹਮਣੇ ਇਹੀ ਹੈ ਕਿ ਇਮਰਾਨ ਖਾਨ ਸਾਹਿਬ ਦੇ ਉੱਤੇ ਬਗਾਵਤ ਦਾ ਇੱਕ ਹੋਰ ਪਰਚਾ ਦਰਜ ਕਰਨ ਦਾ ਰਿਆਸਤ ਨੇ ਫੈਸਲਾ ਕੀਤਾ ਹੈ। ਹਾਂਜੀ, ਰਿਆਸਤ ਮਤਲਬ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਹੀ ਆਪਣੇ ਆਪ ਨੂੰ ਰਿਆਸਤ ਸਮਝਦੀ ਹੈ, ਹੋਰ ਤੇ ਕਿਸੇ ਨੂੰ ਉਹ ਰਿਆਸਤ ਸਮਝਦੀ ਕੋਈ ਨਹੀਂ। ਇਸ ਲਈ ਉਹਨਾਂ ਫੈਸਲਾ ਕਿਉਂ ਕੀਤਾ ਹੈ ਜੀ? ਕਿਉਂਕਿ ਟਵਿੱਟਰ ਦੇ ਉੱਤੇ ਇੱਕ ਟਵੀਟ ਇਮਰਾਨ ਖਾਨ ਸਾਹਿਬ ਦੇ ਅਕਾਊਂਟ ਤੋਂ ਹੋਇਆ ਹੈ ਦੋਹਰੇ। ਉਸ ਟਵੀਟ ਦੇ ਵਿੱਚ ਇਮਰਾਨ ਖਾਨ ਸਾਹਿਬ ਵਾਲੇ ਪਾਸਿਓਂ ਲਿਖਿਆ ਗਿਆ ਹੈ ਕਿ ਜੀ 1971 ਦੇ ਵਿੱਚ ਯਾਹਿਆ ਖਾਨ ਨੇ ਆਪਣੇ ਇਕਤਦਾਰ ਨੂੰ ਤੂਲ ਦੇਣ ਵਾਸਤੇ, ਲੰਮਾ ਕਰਨ ਵਾਸਤੇ, ਇਕਤਦਾਰ 'ਚ ਰਹਿਣ ਵਾਸਤੇ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਕਿ ਜਿੱਤ ਗਿਆ ਸੀ ਉਹਨੂੰ ਧੋਖਾ ਦਿੱਤਾ, ਨਾਲ ਅਵਾਮੀ ਲੀਗ ਜਿਹੜੀ ਪਾਰਟੀ ਜਿੱਤੀ ਸੀ ਉਹਨਾਂ ਨੂੰ ਧੋਖਾ ਦਿੱਤਾ, ਔਰ ਜ਼ਾਹਿਰ ਹੈ ਪਾਕਿਸਤਾਨ ਨੂੰ ਧੋਖਾ ਦਿੱਤਾ, ਔਰ ਉਹਨਾਂ ਦੇ ਕੋਲੋਂ ਇਕਤਦਾਰ ਖੋਇਆ ਔਰ ਐਸੀ ਪਾਰਟੀ ਨੂੰ ਦਿੱਤਾ ਜਿਹੜੀ ਜਿੱਤੀ ਨਹੀਂ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਟੁੱਟ ਗਿਆ। ਉਹਨਾਂ ਕਿਹਾ ਅੱਜ ਵੀ ਫਰਦੇ ਵਾਹਦ ਇੰਜ ਹੀ ਕਰਨ ਡਿਆ ਔਰ ਆਪਣੇ ਇਕਤਦਾਰ ਨੂੰ ਮਤਲਬ ਕਿ ਐਕਸਟੈਂਸ਼ਨਾਂ ਲੈਣ ਵਾਸਤੇ ਔਰ ਇਕਤਦਾਰ ਨੂੰ ਤੂਲ ਦੇਣ ਵਾਸਤੇ ਅੱਜ ਵੀ ਉਸੇ ਤਰੀਕੇ ਨਾਲ ਆਵਾਮ ਦੇ ਮੈਂਡੇਟ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ। ਔਰ ਉਹਨਾਂ ਨੇ ਆਵਾਮ ਨੂੰ ਆਖਿਆ ਵੀ ਉੱਠ ਖਲੋਵੋ, ਜੇ ਕਾਜ਼ੀ ਫਾਇਜ਼ ਈਸਾ ਨੂੰ ਐਕਸਟੈਂਸ਼ਨ ਲੱਭ ਗਈ ਔਰ ਤੁਸੀਂ ਬਾਹਰ ਨਾ ਨਿਕਲੇ ਔਰ ਤੁਸੀਂ ਨਾ ਉੱਠੇ ਤੇ ਫਿਰ ਪਾਕਿਸਤਾਨ ਗੁਲਾਮ ਹੀ ਰਹੇਗਾ। ਇਹ ਗੁਲਾਮੀ ਦੀ ਜ਼ਿੰਦਗੀ ਨਹੀਂ ਜੀਣਾ ਚਾਹੁੰਦੇ, ਆਜ਼ਾਦੀ ਦੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਫਿਰ ਕਾਜ਼ੀ ਨੂੰ ਜਿਹੜਾ ਐਕਸਟੈਂਸ਼ਨ ਨਹੀਂ ਲੈਣ ਦੇਣੀ, ਉਹਦੇ ਵਾਸਤੇ ਸੜਕਾਂ 'ਤੇ ਆ ਕੇ ਜਿਹੜਾ ਆਇਨ ਦੇ ਮੁਤਾਬਕ ਤੁਹਾਡਾ ਕੰਮ ਹੈ, ਕੋਈ ਉੱਠ ਖਲੋਵੋ ਦਾ ਮਤਲਬ ਇਮਰਾਨ ਖਾਨ ਦਾ ਕਦੇ ਵੀ ਇਹ ਨਹੀਂ ਹੁੰਦਾ ਵੀ ਲਾਠੀਆਂ ਲੈ ਕੇ ਉੱਠ ਖਲੋਵੋ। ਇਮਰਾਨ ਖਾਨ ਦਾ ਮਤਲਬ ਹਮੇਸ਼ਾ ਇਹ ਹੁੰਦਾ ਕਿ ਇੱਕ ਪੁਰਅਮਨ ਇhtਜਾਜ ਕਰੋ। ਅਗਰ ਤੁਸੀਂ 2, 4, 5 ਲੱਖ ਦੇ ਨੰਬਰ 'ਚ ਬਾਹਰ ਆ ਗਏ ਤਾਂ ਬਸ ਫਿਰ ਸਾਰਾ ਕੁਝ ਹੀ ਖਤਮ ਹੋ ਜਾਣਾ, ਸਾਰਾ ਕੁਝ ਉਸੇ ਦਿਨ ਹੀ ਉੱਥੇ ਫੁੱਲ ਸਟਾਪ ਲੱਗ ਜਾਣਾ। ਬਹਰਹਾਲ ਇਮਰਾਨ ਖਾਨ ਸਾਹਿਬ ਨੇ ਇਹ ਜਿਹੜਾ ਟਵੀਟ ਕੀਤਾ, ਇਸ ਦੇ ਉੱਤੇ ਮੁਗੀਸ ਅਲੀ ਬੜਾ ਹੀ ਮੈਂ ਆਖਾਂਗਾ ਵੀ ਚੜ੍ਹਦੇ ਸੁਭਾਅ ਦਾ ਮੁੰਡਾ ਹੈ। ਮੁਗੀਸ ਅਲੀ ਬੜਾ ਹੀ ਸੁਥਰਾ ਜਰਨਲਿਸਟ ਹੈ, ਮਾਂ ਨੇ ਚੰਗਾ ਪੁੱਤਰ ਜੰਮਿਆ ਤੇ ਸੱਚ ਬੋਲਦਾ। ਇਸ ਔਖੇ ਵੇਲੇ ਦੇ ਵਿੱਚ ਵੀ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਮੁਗੀਸ ਅਲੀ। ਯੰਗ ਹੈ, ਐਨਰਜੈਟਿਕ ਹੈ। ਜ਼ਾਹਿਰ ਹੈ ਇਸ ਉਮਰ ਦੇ ਵਿੱਚ ਤੇ ਨੌਕਰੀ ਵੀ ਪੱਕੀ ਨਹੀਂ ਹੁੰਦੀ ਤੇ ਚੈਨਲ ਤਨਖਾਹ ਵੀ ਵਕਤੇ ਨਹੀਂ ਦਿੰਦੇ ਤੇ ਸੱਚ ਬੋਲਣ ਦਾ ਸਵਾਦ ਵੀ ਇੰਝ ਹੀ ਆਉਂਦਾ ਜਦੋਂ ਬੰਦਾ ਹਿੱਕ ਤੇ ਦੀਵਾ ਬਾਲ ਕੇ ਤੇ ਉਹਦੀ ਲੋਅ ਦੇ ਵਿੱਚ ਦੁਨੀਆ ਨੂੰ ਸੱਚ ਵਿਖਾਏ, ਉਦੋਂ ਹੀ ਸਵਾਦ ਆਉਂਦਾ ਸੱਚ ਬੋਲਣ ਦਾ ਵੀ। ਤੇ ਮੁਗੀਸ ਅਲੀ ਨੂੰ ਸਾਡੇ ਵਾਲੇ ਪਾਸਿਓਂ ਬੜੀਆਂ ਵਧਾਈਆਂ ਨੇ ਵੀ ਇਸ ਉਮਰ 'ਚ ਵੀ ਮੁੰਡਾ ਸੱਚ ਵੀ ਬੋਲਦਾ ਤੇ ਚੜ੍ਹਦਾ ਹੋਇਆ ਸੱਚ ਬੋਲਦਾ। ਇਹਨੇ ਰਿਪੋਰਟ ਕੀਤਾ ਔਰ ਇਹਨੇ ਰਿਪੋਰਟ ਇਹ ਕੀਤਾ ਹੈ ਕਿ ਜੀ ਅੱਜ ਅਡਿਆਲਾ ਜੇਲ੍ਹ ਦੇ ਵਿੱਚ ਹਕੂਮਤ ਦੀ ਤਫਤੀਸ਼ੀ ਟੀਮ ਗਈ ਤੇ ਉਹਨਾਂ ਨੇ ਇਮਰਾਨ ਖਾਨ ਦੇ ਕੋਲੋਂ ਇਸ ਟਵੀਟ ਦੇ ਉੱਤੇ ਤਫਤੀਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਇਮਰਾਨ ਖਾਨ ਨੇ ਆਖਿਆ ਵੀ ਸਵੇਰੇ ਆਇਓ, ਅੱਜ ਛੱਡੋ ਇਸ ਗੱਲ ਨੂੰ, ਸਵੇਰੇ ਆਇਓ, ਮੈਂ ਆਪਣੇ ਵਕੀਲਾਂ ਨਾਲ ਪਹਿਲਾਂ ਮਸ਼ਵਰਾ ਕਰਾਂ ਫਿਰ ਤੁਹਾਨੂੰ ਜਵਾਬ ਦਿਆਂਗਾ। ਮੈਂ ਜਿਸ ਵੇਲੇ ਮੁਗੀਸ ਅਲੀ ਸਾਹਿਬ ਦੀ ਖਬਰ ਤੋਂ ਪਹਿਲਾਂ ਹੀ ਮੁੰਨਾ ਮੁਨੀਬ ਜਿਹੜਾ ਸਾਡਾ ਭਾਈ, ਉਹਨੇ ਕਿਉਂਕਿ ਇਸਟੈਬਲਿਸ਼ਮੈਂਟ ਵਾਲੇ ਜਿਹੜਾ ਵੀ ਕੰਮ ਕਰਦੇ ਨੇ ਅੱਜ ਕੱਲ੍ਹ ਇਹਨਾਂ ਆਪਣੇ 5-7 ਬੰਦਿਆਂ ਨੂੰ ਗੰਦੇ ਕੰਮ ਵੀ ਇਹਨਾਂ ਕੋਲੋਂ ਹੀ ਕਰਾਉਂਦੇ ਨੇ ਤੇ ਫਿਰ ਖਬਰਾਂ ਵੀ ਇਹਨਾਂ ਨੂੰ ਹੀ ਦਿੰਦੇ ਨੇ, ਤੇ ਉਹਨਾਂ ਨੂੰ ਖਬਰ ਦਿੱਤੀ ਸੀ, ਉਹਨਾਂ ਖਬਰ ਲੀਕ ਕੀਤੀ ਸੀ ਕਿ ਜੀ ਇਮਰਾਨ ਖਾਨ ਦੇ ਉੱਤੇ ਇੱਕ ਨਵਾਂ ਹੁਣ ਬਗਾਵਤ ਦਾ ਪਰਚਾ ਦਰਜ ਕਰਨ ਲੱਗੇ ਨੇ ਤੇ ਡਰ ਜਾਓ ਤੇ ਭੱਜ ਜਾਓ। ਤੇ ਅੱਜ ਕੱਲ੍ਹ ਇਹ ਹੀ ਡਰਾਉਂਦੇ ਹੀ ਨੇ ਅੱਜ ਕੱਲ੍ਹ ਜ਼ਿਆਦਾ। ਤੇ ਉਹਨਾਂ ਨੇ ਜਿਸ ਵੇਲੇ ਇਹ ਟਵੀਟ ਕੀਤਾ ਸੀ ਮੈਂ ਉਦੋਂ ਹੀ ਉਹਦੇ ਉੱਤੇ ਟਵੀਟ ਕਰਕੇ ਮੁਨੀਬ ਸਾਹਿਬ ਦੇ ਥਰੂ ਚੌਧਰੀ ਸਾਹਿਬ ਨੇ ਪੈਗਾਮ ਦਿੱਤਾ ਸੀ ਵੀ ਜਾਣ ਦਿਓ ਕਿੰਨੇ ਬਗਾਵਤ ਦੇ ਪਰਚੇ ਕਰਨੇ ਜੇ, ਹੁਣ ਤੇ ਬਗਾਵਤ ਵੀ ਥੱਕ ਗਈ ਹੈ, ਹੁਣ ਤੇ ਬਗਾਵਤ ਵੀ ਚੁੰਨੀ ਲੈ ਕੇ ਬਹਿ ਗਈ ਹੈ। ਪਹਿਲਾਂ ਮੇਰੇ 'ਤੇ ਕੀਤਾ, ਵੈਸੇ ਤਾਂ ਅਸਾਂ ਫਾਤਮਾ ਜਨਾਹ ਸਾਹਿਬਾ 'ਤੇ ਵੀ ਕੀਤਾ, ਉਹਨਾਂ ਨੂੰ ਵੀ ਬਾਗੀ ਕਰਾਰ ਦਿੱਤਾ, ਅਸੀਂ ਛੱਡਿਆ ਕੋਈ ਨਹੀਂ ਅਸੀਂ। ਲੇਕਿਨ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਹੁਣ ਹਾਲ ਦੀ ਘੜੀ ਦੇ ਵਿੱਚ ਮੇਰੇ ਤੋਂ ਸ਼ੁਰੂ ਕੀਤਾ ਸੀ ਜੇ, ਫਿਰ ਛੱਡਿਆ ਕੋਈ ਨਹੀਂ ਪਿੱਛੋਂ। ਤੇ ਬਗਾਵਤ ਅਰਸ਼ਦ ਸ਼ਰੀਫ 'ਤੇ ਵੀ ਬਗਾਵਤ, ਹੁਣ ਤਾਂ ਵਿਚਾਰੀ ਬਗਾਵਤ ਵੀ ਘੁੰਡ ਕੱਢ ਕੇ ਬਹਿ ਗਈ ਹੋਏਗੀ। ਇਮਰਾਨ ਖਾਨ ਸਾਹਿਬ 'ਤੇ ਪਤਾ ਨਹੀਂ ਕਿੰਨਵਾਂ ਪਰਚਾ ਹੈ। ਤੁਹਾਨੂੰ ਪਤਾ ਵੀ ਇਮਰਾਨ ਖਾਨ ਅੱਗੋਂ ਟਕਰਾ ਜਾਂਦਾ ਫਿਰ ਤੁਹਾਨੂੰ ਸਮਝ ਨਹੀਂ ਆਉਂਦੀ, ਨਾ ਕੋਈ ਸਬੂਤ
ਸਬੂਤ ਹੁੰਦਾ, ਨਾ ਗੱਲ, ਨਾ ਕੋਈ ਬਾਤ। ਹੁਣ ਇਸ ਟਵੀਟ ਦੇ ਵਿੱਚ ਵੀ ਇਮਰਾਨ ਖਾਨ ਸਾਹਿਬ ਕਿਸੇ ਦੀ ਗੱਲ ਨਾਂ 'ਤੇ ਲਿਖਿਆ ਨਹੀਂ, ਤਾਂ ਉੱਥੇ ਅਦਾਲਤ 'ਚ ਕਿਵੇਂ ਸਾਬਤ ਕਰੋਗੇ ਵੀ ਕਿਹਦੇ ਬਾਰੇ ਇਮਰਾਨ ਖਾਨ ਗੱਲ ਕਰਨ ਡਿਆ? ਮੈਂ ਐਵੇਂ ਹੀ ਆਪਣੀ ਬੇਇੱਜ਼ਤੀ ਵੀ ਕਰਾਉਣੀ ਹੈ, ਮੁਲਕ ਦੀ ਵੀ ਕਰਾਉਣੀ ਹੈ, ਅਤੇ ਬਗਾਵਤ ਵਿਚਾਰੀ ਦੀ ਵੀ ਕਰਵਾਉਣੀ ਹੈ। ਮਿਹਰਬਾਨੀ ਕਰੋ, ਬਗਾਵਤ ਨੂੰ ਹੁਣ ਜੀਣ ਦਿਓ। ਬੁੱਢੀ ਹੋ ਗਈ ਬਗਾਵਤ, 76 ਸਾਲਾਂ ਦੀ ਹੋ ਗਈ ਹੈ। 76 ਸਾਲਾਂ ਤੋਂ ਵਰਤੀ ਜਾ ਰਹੇ ਹੋ ਬਗਾਵਤ ਨੂੰ, ਵਰਤੀ ਜਾ ਰਹੇ ਹੋ, ਘਸ ਗਈ ਹੈ ਹੁਣ ਵਿਚਾਰੀ। ਛੱਡ ਦਿਓ ਬਗਾਵਤ ਬੀਬੀ ਨੂੰ, ਹੁਣ ਕੋਈ ਨਵੀਂ ਗੱਲ ਲੱਭ ਲਓ ਭਾਈ ਜੀ। ਤੇ ਅੱਛਾ ਜੀ, ਅੱਗੇ ਚੱਲਦੇ ਜੀ। ਅਗਲੀ ਖਬਰ ਇਹ ਹੈ ਕਿ ਜੀ ਤੁਹਾਨੂੰ ਉਹ ਉਰਦੂ ਵੀਲੌਗ 'ਚ ਅਸੀਂ ਦੇ ਹੀ ਦਿੱਤੀ ਹੈ। ਇੱਥੇ ਬਸ ਇੰਨੀ ਗੱਲ ਕਰਾਂਗੇ ਵੀ ਜਿਹੜਾ ਨਾ ਇਸ ਵੇਲੇ ਧੱਕ ਪਿੰਨ ਕਰਕੇ ਅਤੇ ਲੋਕਾਂ ਨੂੰ ਚੁੱਕ ਥੱਲ ਕੇ, ਕਿਸੇ ਨੂੰ ਡੰਡਾ ਮਾਰ, ਕਿਸੇ ਦੇ ਘਰ ਵਾਲੀ ਨੂੰ ਚੁੱਕ, ਅਤੇ ਕਿਸੇ ਦੀ ਭੈਣ ਨੂੰ ਚੁੱਕ, ਅਤੇ ਕਿਸੇ ਦੀ ਬੁੱਢੀ ਨੂੰ ਚੁੱਕ, ਅਤੇ ਕਿਸੇ ਦੀ ਮਾਂ ਨੂੰ ਚੁੱਕ, ਅਤੇ ਅਗਵਾ ਸ਼ਗਵਾ ਕਰਕੇ ਅਤੇ ਲੋਕਾਂ ਕੋਲੋਂ ਧੱਕੇ ਨਾਲ ਵੋਟ ਲੈ ਕੇ ਅਤੇ ਆਈਨੀ ਤਰਮੀਮ ਕਰਨਾ ਚਾਹੁੰਦੇ ਨੇ ਤਾਂ ਕਿ ਸੁਪਰੀਮ ਕੋਰਟ ਨੂੰ ਨੱਥ ਪਾ ਲਈਏ ਅਤੇ ਜਾਂ ਫਿਰ ਉਹਦੀ ਨੱਥ ਲਾ ਲਈਏ। ਹੁਣ ਤੁਸੀਂ ਆਪੇ ਹੀ ਸਮਝਣਾ ਨੱਥ ਪਾਉਣਾ ਅਤੇ ਨੱਥ ਲਾਉਣਾ ਜਿਹੜਾ ਇਹ ਕਿਹੜੇ ਜ਼ੁਮਰੇ 'ਚ ਆਉਂਦਾ ਹੈ। ਬਹਰਹਾਲ ਕਾਜ਼ੀ ਸਾਹਿਬ ਨੂੰ ਐਕਸਟੈਂਸ਼ਨ ਦੇਣ ਦਾ ਇਹ ਖਿਆਲ ਹੈ ਅਤੇ ਉਹਦੇ ਵਾਸਤੇ ਇਹ ਸਾਰੀ, ਜਾਂ ਕਾਜ਼ੀ ਸਾਹਿਬ ਕੋਲੋਂ ਅਗਰ ਉਹਨਾਂ ਨੂੰ ਦਫਾ ਦੂਰ ਵੀ ਕਰਨਾ ਹੈ, ਦਫਾ ਦੂਰ ਉਸ ਤਰੀਕੇ ਭੈੜੇ ਤਰੀਕੇ ਨਾਲ ਨਹੀਂ, ਇਹ ਦੂਰ ਕਰਨ ਲਈ ਪੰਜਾਬੀ ਦਾ ਇੱਕ ਐਕਸਪ੍ਰੈਸ਼ਨ ਹੈ, ਅਤੇ ਅਗਰ ਉਹਨਾਂ ਨੂੰ ਦੂਰ ਕਰਨਾ ਹੈ, ਮੀਨ ਉਹਨਾਂ ਕੋਲ ਜਾਨ ਵੀ ਛਡਾਉਣੀ ਹੈ, ਅਤੇ ਫਿਰ ਮਨਸੂਰ ਅਲੀ ਸ਼ਾਹ ਸਾਹਿਬ ਨੂੰ ਵੀ, ਅਤੇ ਮੇਰਾ ਮਤਲਬ ਹੈ ਵੀ ਉਹਨਾਂ ਨੂੰ ਵੀ ਤਾਂ ਫੰਦਾ ਪਾਉਣਾ ਹੈ ਨਾ ਕੋਈ, ਉਹਦੇ ਵਾਸਤੇ ਤਰਮੀਮ ਕਰਾਈ ਜਾ ਰਹੀ ਹੈ। ਅਤੇ ਇਹ ਸਾਰੇ ਲੋਕੀ ਜਿਨ੍ਹਾਂ ਦੇ ਕੋਲੋਂ ਵੋਟ ਸ਼ੋਟ ਲੈਣੇ ਨੇ, ਉਹ ਹੁਣ ਉਹਨਾਂ ਨੂੰ ਕਿਸੇ ਨੂੰ ਅਗਵਾਹ ਕੀਤਾ। ਅਤੇ ਕੁਝ ਦੂਜੇ ਪਾਸੋਂ ਰਾਣਾ ਸਨਾਉੱਲਾ ਸਾਹਿਬ ਆਉਂਦੇ ਨੇ, ਸਾਡੇ ਕੋਲ ਨੰਬਰ ਪੂਰੇ ਨਹੀਂ। ਖਵਾਜਾ ਆਸਿਫ ਆਉਂਦਾ, ਸਾਡੇ ਕੋਲ ਨੰਬਰ ਪੂਰੇ ਨੇ। ਇਹ ਹੁਣ ਅੰਦਰੋਂ ਸਿਆਸਤ ਕੀ ਹੈ, ਅੱਜ ਬਿੱਲੀ ਥੈਲੇ 'ਚੋਂ ਬਾਹਰ ਆ ਜਾਏਗੀ। ਅੱਜ ਜੋ ਕੱਟੀ ਕੱਟਾ ਉਹ ਨਿਕਲ ਆਏਗਾ, ਅਤੇ ਜੋ ਵੀ ਹੋਇਆ ਉਹ ਤੁਹਾਨੂੰ ਦੱਸਾਂਗੇ। ਬਹਰਹਾਲ ਇਹ ਭੈੜਾ ਕੰਮ ਹੀ ਹੋਏਗਾ ਜੋ ਵੀ ਮੁਲਕ ਦੇ ਨਾਲ ਹੋਏਗਾ, ਕੋਈ ਚੰਗਾ ਕੰਮ ਤਾਂ ਇਹ ਹੋਣਾ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਸਲਮਾਨ ਅਕਰਮ ਰਾਜਾ ਸਾਹਿਬ ਨੇ ਵੀ ਆਖਿਆ ਵੀ ਸੋਚ ਦੀ ਪਸਤੀ ਇਹੀ ਹੈ ਵੀ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਕਿ ਭੈਣ ਬੇਟੀਆਂ ਧੀਆਂ ਇਹ ਵੀ ਚੁੱਕੀਆਂ ਜਾਣਗੀਆਂ। ਹਮਾਯੂੰ ਮਹਿਮਦ ਸਾਹਿਬ ਨੇ ਆਖਿਆ ਵੀ ਵੋਟ ਦਿਓ ਅਤੇ ਬੀਵੀ ਲੈ ਜਾਓ, ਵੋਟ ਦਿਓ ਅਤੇ ਭੈਣ ਲੈ ਜਾਓ। ਕਿਸੇ ਦੀ ਬੀਵੀ, ਕਿਸੇ ਦੀ ਬੇਟੀ ਅਗਵਾ ਕੀਤੀ ਹੈ, ਤਵਾਨ ਦੇ ਵਿੱਚ ਵੋਟ ਮੰਗਣ ਡਏ ਨੇ, ਇਹ ਹਾਲਾਤ ਨੇ। ਸੈਨੇਟਰ ਹਮਾਯੂੰ ਮਹਿਮਦ ਸਾਹਿਬ ਨੇ ਆਖਿਆ। ਅੱਛਾ ਜੀ, ਨਜਮ ਸੇਠੀ ਸਾਹਿਬ ਨੇ ਇਮਰਾਨ ਖਾਨ ਦੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜਾ ਚੜ੍ਹਦਾ ਹੋਇਆ ਤਜਜ਼ੀਆ ਕੀਤਾ। ਉਹਨਾਂ ਕਿਹਾ ਮਸਲਾ ਹੈ ਕਿ ਤਹਿਰੀਕ-ਏ-ਇਨਸਾਫ ਪਾਕਿਸਤਾਨ ਦੀ ਸਭ ਤੋਂ ਮਕਬੂਲ ਜਮਾਤ ਹੈ। ਇਹਦਾ ਲੀਡਰ ਬਹਾਦਰ ਅਤੇ ਨਿਡਰ ਸ਼ਖਸ ਹੈ। ਇਹਦੇ ਫਾਲੋਅਰ ਦੇ ਵਿੱਚ ਜਜ਼ਬਾ ਬੇਹੱਦ ਹੈ ਅਤੇ ਪਾਰਟੀ 'ਚ ਰਜ਼ਾਕਾਰਾਂ ਦੀ ਕਮੀ ਨਹੀਂ। 4 ਫੜਦੇ ਹੋ ਅਤੇ 8 ਨਵੇਂ ਨਿਕਲ ਆਉਂਦੇ ਨੇ। ਇਹ ਪਹਿਲੀ ਪਾਰਟੀ ਹੈ ਜਿਹੜੀ ਇਸਟੈਬਲਿਸ਼ਮੈਂਟ ਦੇ ਸਾਏ 'ਤੇ ਨਹੀਂ, ਬਲਕਿ ਇਹਦੇ ਵਿੱਚ ਸਾਏ 'ਚ ਨਹੀਂ ਹੈਗੀ। ਇਹ ਆਜ਼ਾਦ ਹੈ, ਇਹਦੇ ਜਾਰੀਅਤ ਵੀ ਹੈ, ਅਤੇ ਇਹ ਤੂਫਾਨ ਵੀ ਸ਼ਦੀਦ ਤਰ ਹੋਏਗਾ। ਅਗਰ ਇਸ ਪਾਰਟੀ ਨੂੰ ਮਜ਼ੀਦ ਛੇੜਿਆ ਗਿਆ ਤਾਂ ਇਹ ਫਿਰ ਚੜ੍ਹ ਜਾਏਗੀ, ਸਿਰ ਲੱਗ ਜਾਏਗੀ। ਇਹ ਉਹਨਾਂ ਚੰਗਾ ਤਜਜ਼ੀਆ ਕੀਤਾ, ਮੈਂ ਐਗਰੀ ਕਰਨਾ। ਇਹ ਹੀ ਸਾਡੀ ਇਸਟੈਬਲਿਸ਼ਮੈਂਟ ਨੂੰ ਸਮਝ ਨਹੀਂ ਆਉਣ ਡਈ ਕਿ ਪਹਿਲਾਂ ਇਹ ਜਿਹੜੇ ਵੀ ਬੰਦਿਆਂ ਨੂੰ ਛੇੜਦੇ ਸਨ ਉਹ ਬੰਦੇ ਜਾਂ ਤਾਂ ਮੁਲਕ ਦੁਸ਼ਮਣ ਹੁੰਦੇ ਸਨ, ਅਤੇ ਉਹ ਆਪ ਕਾਣੇ ਹੁੰਦੇ ਸਨ। ਅਸੀਂ ਹੁਣ ਮੁਲਕ ਦੁਸ਼ਮਣ ਵੀ ਨਹੀਂ ਹੈਗੇ, ਜਾਂ ਉਹ ਫੌਜ ਦੇ ਦੁਸ਼ਮਣ ਹੁੰਦੇ ਸਨ ਅਤੇ ਤਦ ਵੀ ਉਹਨਾਂ ਦਾ ਕੋਈ ਨਾ ਕੋਈ ਰੌਲਾ ਹੁੰਦਾ ਸੀ। ਅਸੀਂ ਫੌਜ ਦੇ ਦੁਸ਼ਮਣ ਵੀ ਨਹੀਂ ਹੈਗੇ। ਹੁਣ ਤੀਸਰਾ ਰੌਲਾ ਇਹ ਹੈ ਵੀ ਉਹ ਜਾਂ ਅਨਪੜ੍ਹ ਹੁੰਦੇ ਸਨ ਅਤੇ ਬਸ ਮਾਲ ਪਾਣੀ ਕਰਪਟ ਹੁੰਦੇ ਸਨ, ਮਾਲ ਪਾਣੀ ਬਣਾਇਆ ਸੀ। ਹੁਣ ਤਹਿਰੀਕ-ਏ-ਇਨਸਾਫ ਦੇ ਜਿਹੜੇ ਨਜ਼ਰੀਆਤੀ ਲੋਕ ਨੇ ਉਹਨਾਂ ਦਾ ਇਹ ਵੀ ਰੌਲਾ ਕੋਈ ਨਹੀਂ। ਇਹ ਨੇ ਮਿਡਲ ਕਲਾਸ ਦੇ ਪੜ੍ਹੇ ਲਿਖੇ ਲੋਕ। ਇਹਨਾਂ ਨੂੰ ਹੁਣ ਇਹਨਾਂ ਦੇ ਕੋਲ ਪਹਿਲਾਂ ਵੀ ਕੋਈ ਬਹੁਤ ਜ਼ਿਆਦਾ ਲੂਜ਼ ਕਰਨ ਨੂੰ ਹੁੰਦਾ ਨਹੀਂ। ਇਹਨਾਂ ਆਪਣੀ ਬਾਲ ਕੇ ਸੇਕੀ ਹੁੰਦੀ ਹੈ। ਮੇਰਾ ਮਤਲਬ ਆਪਣੀਆਂ ਪਿੰਨੀਆਂ ਦੇ ਜ਼ੋਰ ਦੇ ਉੱਤੇ ਹੀ ਕਮਾਈ ਕੀਤੀ ਹੁੰਦੀ, ਜਿਹੜੀ ਕੀਤੀ ਹੁੰਦੀ ਮਿਡਲ ਕਲਾਸ ਦੇ ਲੋਕਾਂ ਨੇ, ਤਾਂ ਉਹ ਫਿਰ ਕਿਤੇ ਨਾ ਕਿਤੇ ਦੀਵਾ ਬਾਲ ਕੇ ਬਹਿ ਜਾਣਗੇ, ਫਿਰ ਕੰਮ ਚੱਲ ਪਏਗਾ ਉਹਨਾਂ ਦਾ। ਇਹ ਹੁਣ ਪਹਿਲੀ ਵਾਰੀ ਸਾਡੇ ਭਾਈ ਉਹਨਾਂ ਨੇ ਇਹਨਾਂ ਨੂੰ ਜਿਹੜਾ ਡੰਡਾ ਫੇਰ ਦਿੱਤਾ। ਹੁਣ ਇਹ ਵੀ ਅੱਗੋਂ ਸਿੱਧੇ ਹੋ ਗਏ ਨੇ ਅਤੇ ਇਹ ਵੀ ਖਹਿਣ ਡਏ ਨੇ ਅੱਗੋਂ। ਭਾਈ ਉਹਨਾਂ ਨੂੰ ਆਦਤ ਪਈ ਹੈ ਪੁਰਾਣੀ ਵੀ ਕਦੀ ਜਿਹੜੇ ਨੇ ਉਹ ਕਿਸੇ ਕਾਰੋਬਾਰੀ ਸਨਅਤਕਾਰ ਨੂੰ ਚੁੱਕ ਲਓ ਅਤੇ ਕਦੀ ਵਡੇਰੇ ਨੂੰ ਚੁੱਕ ਲਓ। ਉਹਨਾਂ ਦੇ ਕੋਲ ਲੂਜ਼ ਕਰਨ ਨੂੰ ਬੜਾ ਹੁੰਦਾ। ਉਹ ਅੱਗੋਂ ਫੌਰਨ ਮਾਈ ਬਾਪ ਅਤੇ ਪੈਰਾਂ 'ਤੇ ਅਤੇ ਗੋਡਿਆਂ 'ਤੇ ਆ ਜਾਂਦੇ ਨੇ। ਕਿਸੇ ਦੇ ਪਲੇਟਾਂ ਡਿੱਗ ਪਈਆਂ ਅਤੇ ਕਿਸੇ ਦਾ ਕੁਛ। ਹੁਣ ਇਮਰਾਨ ਖਾਨ ਜਿਹੜਾ ਉਹਦਾ ਵੀ ਕੁਛ ਨਹੀਂ ਡਿਗਣ ਡਿਆ, ਅਤੇ ਜਿਹੜੇ ਬਾਹਰ ਨੇ ਉਹਨਾਂ ਦਾ ਵੀ ਕੁਛ ਨਹੀਂ ਡਿਗਣ ਡਿਆ। ਸਾਰੇ ਜਨਾਬ ਪੂਰਾ ਜਿਹੜਾ ਜੂਲੇ ਨੂੰ ਪੂਰਾ ਸਿਰ ਦਿੱਤਾ ਸਾਰਿਆਂ ਨੇ। ਜੂਲਾ ਕੀ ਹੁੰਦਾ? ਉਹ ਢੱਗਿਆਂ ਨਾਲ ਜਿਸ ਵੇਲੇ ਹਲ ਵਾਹੀਦਾ ਅਤੇ ਉਹ ਜੂਲਾ ਹੁੰਦਾ ਜਿਹਦੇ ਵਿੱਚ 2 ਢੱਗੇ ਹੁੰਦੇ ਨੇ, ਜਿਹਨਾਂ ਆਪਣਾ ਸਿਰ ਦਿੱਤਾ ਹੁੰਦਾ। ਜ਼ਾਹਿਰ ਹੈ ਉਹਨਾਂ ਹੀ ਵਜ਼ਨ ਚੁੱਕਿਆ ਹੁੰਦਾ, ਅਤੇ ਜੂਲੇ ਦੇ ਵਿੱਚ ਸਿਰ ਦੇਣਾ ਸੌਖਾ ਕੰਮ ਕੋਈ ਨਹੀਂ। ਇਸ ਵੇਲੇ ਇੱਕ ਪਾਸੇ PTI ਦਾ ਜਿਹੜਾ ਲੀਡਰ ਹੈ ਉਹਨੇ ਪੂਰਾ ਤੋਨਾ ਫਿੱਟ ਕਰਕੇ ਜੂਲੇ 'ਚ ਸਿਰ ਦਿੱਤਾ, ਅਤੇ ਦੂਜੇ ਪਾਸੇ PTI ਦਾ ਜਿਹੜਾ ਵਰਕਰ ਹੈ, ਆਮ ਆਦਮੀ ਹੈ, ਉਹਨੇ ਵੀ ਜੂਲੇ ਦੇ ਵਿੱਚ ਪੂਰਾ ਲੀਡਰ ਦੇ ਨਾਲ ਬਰਾਬਰ ਜਿਹੜਾ ਨਾ ਉਹ ਸਿਰ ਦਿੱਤਾ। ਅਤੇ ਪਿੱਛੋਂ ਜਿਹੜਾ ਜਿਹਨੇ ਹਲ ਵਾਹੁਣਾ ਸੀ ਉਹਦੇ ਕੋਲੋਂ ਹੁਣ ਉਹਦਾ ਸਾਹ ਫੁੱਲਿਆ ਅਤੇ ਉਹਦੇ ਕੋਲ ਰਲਿਆ ਨਹੀਂ ਜਾ ਰਿਹਾ। ਪਹਿਲਾਂ ਉਹ ਹਲ ਨੂੰ ਜ਼ਰਾ ਪਿੱਛੋਂ ਦੱਬ ਕੇ ਵਾਹੁਣ ਡਿਆ ਸੀ। ਜਿਸ ਵੇਲੇ ਦੱਬ ਕੇ ਹਲ ਨੂੰ ਜ਼ਮੀਨ ਦੇ ਵਿੱਚ ਬਹੁਤਾ ਦੱਬ ਕੇ ਵਾਹੁੰਦੇ ਹੋ ਅਤੇ ਅੱਗੋਂ ਢੱਗਿਆਂ ਦਾ ਜਿਹੜਾ ਬੌਲਦਾਂ ਦਾ ਜਿਹੜੇ ਖਿੱਚਣ ਡਏ ਹੁੰਦੇ ਨੇ, ਉਹਨਾਂ ਦਾ ਨਹਾਉਣ ਹੋ ਜਾਂਦਾ ਵਿਚਾਰਿਆਂ ਦਾ ਪਸੀਨੇ ਦੇ ਨਾਲ, ਅਤੇ ਜ਼ੋਰ ਲੱਗਦਾ ਉਹਨਾਂ ਦਾ। ਇਹ ਸਾਡੀ ਇਸਟੈਬਲਿਸ਼ਮੈਂਟ ਨੂੰ ਇਹੀ ਸੀ ਵੀ ਜਿਸ ਵੇਲੇ ਖੋਬੇ 'ਚ ਲਾਵਾਂਗੇ ਇਹਨਾਂ ਨੂੰ, ਅਤੇ ਤੁਹਾਨੂੰ ਪਤਾ ਵੀ ਮੂੰਜੀ ਦੀ ਫਸਲ ਲਾਉਣੀ ਹੋਵੇ ਤਾਂ ਫਿਰ ਉੱਥੇ ਢੱਗੇ
ਹੈਗੇ ਕਈ ਵਾਰੀ ਫਸ ਹੀ ਜਾਂਦੇ ਨੇ। ਇਹਨਾਂ ਨੂੰ ਇਹੀ ਲੱਗਦਾ ਸੀ ਵੀ ਉੱਥੇ ਕੰਮ ਫਸੇਗਾ ਅਤੇ ਇਹਨਾਂ ਨੂੰ ਸਾਹ ਚੜ੍ਹੇਗਾ ਅਤੇ ਆਪੇ ਡਿੱਗ ਪੈਣਗੇ। ਇਹ ਹੁਣ ਬੌਲਦੇ ਇਹੋ ਜਿਹੇ ਨੇ ਵੀ ਇਹ ਖਿੱਚੀ ਫਿਰਦੇ ਨੇ, ਅਤੇ ਹੁਣ ਉਹ ਭਾਈ ਹੁਣੀ ਜਿਹੜੇ ਉਹਨਾਂ ਦੀ ਪਿੱਛੇ ਤਹਿਮਤ ਵੀ ਖੁੱਲ੍ਹ ਗਈ ਹੈ, ਜਿਹੜੇ ਹਲ ਚਲਾਉਣ ਵਾਲੇ ਸਨ ਪੱਗ ਵੀ ਖੁੱਲ੍ਹ ਗਈ ਹੈ, ਅਤੇ ਹੁਣ ਉਹ ਭੱਜੀ ਆਉਂਦੇ ਨੇ। ਹਜੇ ਤੱਕ ਤਾਂ ਰਲੀ ਆਉਂਦੇ ਨੇ ਹਲ ਨਾਲ, ਲੇਕਿਨ ਹੁਣ ਠੇਡੇ ਠੁੱਡੇ ਖਾਣ ਡਏ ਨੇ। ਮੇਰਾ ਨਹੀਂ ਖਿਆਲ ਬਹੁਤਾ ਚਿਰ ਰਲਿਆ ਜਾਣਾ ਇਸ ਹਾਲ ਦੇ ਨਾਲ। ਅਤੇ ਹੁਣ ਅਸੀਂ ਤਾਂ ਇਹੀ ਆਨੇ ਹਾਂ ਵੀ ਦੱਬ ਕੇ ਵਾਹ ਅਤੇ ਰੱਜ ਕੇ ਖਾ। ਹੁਣ ਵੇਖਦੇ ਤੁਹਾਡੇ ਕੋਲ ਦੱਬ ਕੇ ਵਾਹੀ ਜਾਂਦੀ ਹੈ ਕਿ ਨਹੀਂ। ਅਸੀਂ ਤਾਂ ਜੂਲੇ 'ਚ ਸਿਰ ਦਿੱਤਾ ਜਨਾਬ, ਚੁੱਕਾਂਗੇ ਜਿੰਨਾ ਚੁੱਕਣਾ ਪਿਆ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਇਹ ਜ਼ਰਾ ਥੋੜ੍ਹੀ ਜਿਹੀ ਸੰਘਣੀ ਪੰਜਾਬੀ ਸੀ। ਜਿਹੜੀਆਂ ਭੈਣਾਂ, ਮਾਵਾਂ, ਬੀਬੀਆਂ ਜਾਂ ਪੜ੍ਹੇ ਲਿਖੇ ਜਵਾਕ ਜਾਂ ਜਿਹੜੇ ਵੀ ਬੰਦੇ ਸਾਡੇ ਬਾਹਰ ਬੈਠੇ ਸੁਣਦੇ ਨੇ, ਮੈਨੂੰ ਸਮਝ ਹੈ ਵੀ ਤੁਹਾਨੂੰ ਇਹਦੇ ਤੋਂ ਕਈ ਸ਼ੈਵਾਂ ਉੱਤੋਂ ਦੀ ਲੰਘੀਆਂ ਹੋਣਗੀਆਂ। ਇਹਨੂੰ ਰਿਕਾਰਡ ਕਰਕੇ ਰੱਖ ਲਓ, ਕਿਸੇ ਸਿਆਣੇ ਦੇ ਕੋਲੋਂ ਪੁੱਛੋ, ਸਾਰੀਆਂ ਗੱਲਾਂ 'ਤੇ ਚਾਨਣ ਪਾ ਦੇਗਾ। ਇਹੀ ਮੇਰਾ ਮਕਸਦ ਵੀ ਹੁੰਦਾ ਵੀ ਤੁਹਾਨੂੰ ਥੋੜ੍ਹੀ ਥੋੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਜਿਹੜੀ ਹੈ ਉਹ ਵੀ ਆਵੇ, ਰਹਿਤ ਬਹਿਤ ਵੀ ਆਵੇ, ਔਰ ਜ਼ੁਬਾਨ ਦਾ ਜਿਹੜੀ ਸਾਡੀ ਸੰਘਣੀ ਜ਼ੁਬਾਨ ਹੈ ਉਹਦੀ ਵੀ ਥੋੜ੍ਹੀ ਜਿਹੀ ਸਮਝ ਆਵੇ। ਅੱਛਾ ਜੀ, ਅੱਗੇ ਚੱਲਦੇ। ਮੁਨੀਬ ਫਾਰੂਕ ਸਾਹਿਬ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਇਲੈਕਸ਼ਨ ਤੋਂ ਪਹਿਲਾਂ ਇਹ ਆਉਂਦੇ ਸਨ, ਇਲੈਕਸ਼ਨ ਤੋਂ ਪਹਿਲਾਂ ਦੀ ਵੀਡੀਓ, ਆਉਂਦੇ ਸਨ ਕਿ ਨੂਨ ਹੀ ਨੂਨ ਨਜ਼ਰ ਆ ਰਹੀ ਹੈ। ਇਹ ਕਈ ਥਾਵਾਂ 'ਤੇ ਨੂਨ ਲੂਣ ਨੂੰ ਵੀ ਆਖਦੇ ਨੇ। ਲੂਣ ਮਤਲਬ ਕਿ ਨਮਕ, ਨਮਕ ਨੂੰ ਲੂਣ ਵੀ ਆਖਦੇ ਨੇ, ਅਤੇ ਕਈ ਇਲਾਕਿਆਂ ਦੇ ਵਿੱਚ ਪੰਜਾਬ ਦਿਆਂ 'ਚ ਨੂਣ ਵੀ ਆਖਦੇ ਨੇ। ਅਤੇ ਇਹ ਉਹ ਨੂਨ ਨਜ਼ਰ ਨਹੀਂ ਆ ਰਿਹਾ, ਇਹਨਾਂ ਨੂੰ ਨੂਨ ਲੀਗ ਨਜ਼ਰ ਆ ਰਹੀ ਸੀ। ਅਰਥਾਂ ਦੇ ਆਉਂਦੇ ਸਨ, ਹਰ ਪਾਸੇ ਨੂਨ ਹੀ ਨੂਨ ਨਜ਼ਰ ਆ ਰਹੀ ਹੈ। PTI ਦਾ ਕੋਈ ਵਜੂਦ ਨਹੀਂ ਹੈ। ਇਹ ਇਕੱਲੇ ਮੁਨੀਬ ਸਾਹਿਬ ਨਹੀਂ ਸਨ, ਇਹਨਾਂ ਦੇ ਨਾਲ ਸਾਡੇ ਭਾਈ ਸਾਹਿਬ ਸੁਹੇਲ ਵੜਾਈ ਸਾਹਿਬ ਵੀ ਆਪਰੇਸ਼ਨ ਮਯੂਸੀ ਫੈਲਾਓ ਜਿਹੜੇ ਸਨ ਨਾ, ਲੋਕਾਂ ਦਾ ਤਰਾਹ ਕੱਢੋ, ਉਹ ਆਪਰੇਸ਼ਨ ਦੇ ਉੱਤੇ ਕੰਮ ਕਰਦੇ ਸਨ। ਸਾਰਿਆਂ ਨੂੰ ਦੱਸਦੇ ਸਨ ਵੀ ਨੂਨ ਆ ਰਹੀ ਹੈ ਅਤੇ ਬਸ ਫੈਸਲਾ ਹੋ ਗਿਆ। ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਆ ਰਿਹਾ ਅਤੇ ਫਲਾਨਾ ਇਹ ਆ ਰਿਹਾ, ਅਤੇ PTI ਦੇ ਪੱਲੇ ਤੇ ਗੱਲ ਕੋਈ ਨਹੀਂ, ਅਤੇ ਖ਼ਤਮ ਹੋ ਗਈ ਹੈ। ਅਤੇ ਹੁਣ ਬਸ ਇਹ ਉਹ ਉਸ ਵੇਲੇ ਕੰਮ ਕਰਦੇ ਸਨ। ਅੱਛਾ, ਉਹ ਕੰਮ ਨਾ ਚੱਲਿਆ। ਤੁਹਾਡੇ ਸਾਹਮਣੇ ਲੋਕਾਂ ਨੇ ਜਿਹੜਾ ਉਹ ਖੁੰਨੇ ਸੇਕ ਦਿੱਤੇ 8 ਫਰਵਰੀ ਨੂੰ। ਉਹਨਾਂ ਐਸੇ ਜਨਾਬ ਚੂਲਾਂ ਠੋਕੀਆਂ ਨੇ ਵੀ ਹੁਣ ਕਿਤੇ ਚੂੰ ਦੀ ਆਵਾਜ਼ ਨਾ ਮੁਨੀਬ ਸਾਹਿਬ ਦੀ ਆਉਂਦੀ ਹੈ, ਨਾ ਭਾ ਵੜੈਚ ਸਾਹਿਬ ਦੀ ਆਉਂਦੀ ਹੈ, ਅਤੇ ਮੇਰਾ ਤਾਂ ਖਿਆਲ ਹੁਣ ਗੈਸ ਦੀ ਸ਼ਿਕਾਇਤ ਵੀ ਨਹੀਂ। ਇਹੋ ਜਿਹੀਆਂ ਚੂਲਾਂ ਠੋਕੀਆਂ ਨੇ ਉਹਨਾਂ ਨੇ। ਹੁਣ ਉਹ ਵੋਟ ਤੇ ਲੋਕਾਂ ਪਾਤੇ, ਕਿਤੇ ਵੀ ਨੂਨ ਨਜ਼ਰ ਨਹੀਂ ਆਉਣ ਡਈ। ਹੁਣ ਤਾਂ ਨੂਨ ਨਾਪੈਦ ਹੋ ਗਈ ਹੈ, ਬਲਕਿ ਨੂਨ ਨੂੰ ਗ੍ਰਹਿਣ ਲੱਗ ਗਿਆ। ਅਤੇ ਇਸ ਸੂਰਤ ਹਾਲ ਦੇ ਵਿੱਚ ਹੁਣ ਇਹਨਾਂ ਨਵਾਂ ਕੰਮ ਸ਼ੁਰੂ ਕਰ ਦਿੱਤਾ। ਹੁਣ ਮੁੰਨਾ ਮੁਨੀਬ ਜਿਹੜਾ ਉਹ ਆਏ ਦਿਨ ਆਂਦਾ ਵੀ ਕਿਆਮਤ ਸੁਗਰਾ ਜਿਹੜਾ ਨਾ ਉਹ ਬਸ ਕਿਆਮਤ ਬਰਪਾ ਹੋਣ ਲੱਗੀ ਹੈ, ਅਤੇ ਹੁਣ ਕਿਆਮਤ ਸੁਗਰਾ ਆਉਣ ਲੱਗੀ ਹੈ, ਅਤੇ ਬਸ ਬਚ ਜਾਓ। ਕਦੀ ਕਹਿੰਦਾ ਹੈ ਵੀ ਕਿ ਕਿਆਮਤ ਕੁਬਰਾ ਆਉਣ ਵਾਲੀ ਹੈ, ਸੁਗਰਾ ਨਹੀਂ, ਹੁਣ ਕੁਬਰਾ ਆ ਜਾਣੀ ਹੈ। ਕਦੀ ਆਂਦਾ ਹੈ ਕਿ ਛੁਪ ਜਾਓ, ਲੁਕ ਜਾਓ, ਮੰਜੀ ਥੱਲੇ ਵੜ ਜਾਓ। ਕਦੀ ਆਂਦੇ ਨੇ ਵੀ ਹੁਣ ਇਸਟੈਬਲਿਸ਼ਮੈਂਟ ਨੇ ਲਿੱਤਰੋ ਲਿੱਤਰੀ ਅਤੇ ਛਿੱਤਰੋ ਛਿੱਤਰੀ ਹੋਣਾ। ਅੱਗੇ ਜਨਾਬ ਸਾਨੂੰ ਗੁਲਾਬ ਜਾਮਣਾ ਖਵਾਉਣ ਡਏ ਨੇ ਮੁਨੀਬ ਸਾਹਿਬ। ਜਨਾਬ ਕੋਲੋਂ ਤਾਂ ਚਪੇੜ ਨਹੀਂ ਖਾਧੀ ਜਾਣੀ, ਅਤੇ ਨਾ ਕਦੀ ਕੋਈ ਤੁਹਾਨੂੰ ਕੋ ਮਾਰੇ। ਮੇਰੀ ਅੱਲਾ ਕੋਲੋਂ ਗੁਜ਼ਾਰਿਸ਼ ਹੈ, ਮੇਰੀ ਅੱਲਾ ਕੋਲੋਂ ਦੁਆ ਹੈ। ਲੇਕਿਨ ਜਨਾਬ ਇਹ ਲਿੱਤਰੋ ਲਿੱਤਰੀ ਅਤੇ ਛਿੱਤਰੋ ਛਿੱਤਰੀ ਹੈ ਤਹਿਰੀਕ ਇਨਸਾਫ ਪਿਛਲੇ 2-2.5 ਸਾਲਾਂ ਤੋਂ। ਹੋਰ ਸਾਨੂੰ ਕਿਤੇ ਗੁਲਾਬ ਜਾਮਣਾ ਲੱਭਣ ਡਈਆਂ ਨੇ ਜਾਂ ਚਮਚਮ ਲੱਭਣ ਡਈ ਹੈ। ਅਤੇ ਖੈਰ ਅੱਗੇ ਚੱਲਦੇ ਜੀ। ਗਰੀਦਾ ਫਰੂਕੀ ਸਾਹਿਬਾ ਬਹੁਤ ਤੱਤੀ ਸੀ। ਗਰੀਦਾ ਬਹੁਤ ਹੀ ਤੱਤੀ ਸੀ, ਪਤਾ ਨਹੀਂ ਕੀ ਖਾਧਾ ਸੀ ਭੈਣ ਸਾਡੀ ਨੇ, ਬਹੁਤ ਹੀ ਤੱਤੀ ਸੀ। ਅਤੇ ਤੁਹਾਨੂੰ ਪਤਾ ਵੀ ਭਰਿੰਡੀ ਬਣੀ ਹੈ, ਉਹ ਜਿਹੜੀਆਂ ਪੀਲੀਆਂ ਤਮੂੜੀਆਂ ਹੁੰਦੀਆਂ ਨੇ ਲੜਨ ਵਾਲੀਆਂ, ਉਹ ਹੀ ਬਣੀ ਹੈ। ਅਤੇ ਅਲੀ ਅਮੀਨ ਗੰਡਾਪੁਰ ਸਾਹਿਬ ਕੋਲੋਂ ਬਾਰ-ਬਾਰ ਪੁੱਛਦੀ ਸੀ। ਅਲੀ ਅਮੀਨ ਗੰਡਾਪੁਰ ਸਾਹਿਬ ਨੇ ਕਿਹਾ ਵੀ ਇਹੋ ਜਿਹੇ ਵੀ ਹਿਸਾਬ ਹੀ ਨੇ। ਇੱਕ ਬੀਬੀ ਇਹੋ ਜਿਹੀ ਵੀ ਹੈ ਜਿਹੜੀ ਆਂਦੀ ਹੈ ਵੀ ਮੈਨੂੰ ਨੋਟ ਵਿਖਾ, ਮੇਰਾ ਮੂਡ ਬਣੇ, ਅਤੇ ਉਹਨੂੰ ਪੈਸੇ ਦਿਓ ਅਤੇ ਉਹਦੇ ਕੋਲੋਂ ਸਹਾਫਤ ਕਰਾ ਲਓ। ਇਹ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਆਖਿਆ। ਹੁਣ ਗਰੀਦਾ ਫਰੂਕੀ ਸਾਹਿਬਾ ਨੂੰ ਜਿਹੜਾ ਨਾ ਬੜਾ ਪਤਾ ਨਹੀਂ ਕੀ ਬਣੀ ਸੀ, ਬਾਰ-ਬਾਰ ਆਂਦੀ ਸੀ ਵੀ ਦੱਸੋ ਉਹ ਕੌਣ ਹੈ, ਉਹਦਾ ਨਾਂ ਦੱਸੋ। ਜਿਹੜਾ ਬੰਦਾ ਤਹਿਰੀਕ ਇਨਸਾਫ ਦਾ ਸ਼ੋਅ 'ਤੇ ਜਾਂਦਾ ਸੀ ਉਹਨੂੰ ਪੁੱਛਦੇ ਸਨ ਵੀ ਉਹ ਕਿਹੜੀ ਬੰਦੀ ਦਾ ਨਾਂ। ਇਹ ਗਰੀਦਾ ਫਰੂਕੀ ਪੁੱਛਦੀ ਸੀ ਇਹ ਅਲੀ ਅਮੀਨ ਸਾਹਿਬ ਨੇ ਕਿਹਦਾ ਨਾਂ ਲਿਆ, ਮੈਨੂੰ ਵੀ ਦੱਸੋ। ਅਲੀ ਅਮੀਨ ਗੰਡਾਪੁਰ ਸਾਹਿਬ ਨੇ ਅੱਜ ਫਿਰ ਤਕਰੀਰ ਕੀਤੀ ਹੈ। ਉਹਨਾਂ ਕਿਹਾ ਲਓ ਬਈ, ਉਹਨਾਂ ਕਿਹਾ ਜੀ ਮੈਂ ਦੱਸਦਾ ਕਿਹਦਾ ਨਾਂ ਲਿਆ। ਉਹਨਾਂ ਕਿਹਾ ਵੀ ਬੀਬੀ ਇਹ ਜਿਹੜੀ ਨਾ ਨੋਟ ਵਿਖਾ ਮੇਰਾ ਮੂਡ ਬਣੇ, ਇਹ ਤੂੰ ਸੇ ਗਰੀਦਾ ਫਰੂਕੀ, ਮੈਂ ਤੇਰਾ ਆਖਿਆ ਸੀ। ਇਹੋ ਜਿਹਾ ਗੰਦਾ ਜਰਨਲਿਜ਼ਮ ਤੁਸੀਂ ਕਰਦੇ ਹੋ, ਅਤੇ ਇਹ ਜਿਹੜਾ ਤੁਸੀਂ ਗੰਦਾ ਜਰਨਲਿਜ਼ਮ ਕੀਤਾ ਅਤੇ ਇਹਦੇ ਨਾਲ ਜਰਨਲਿਜ਼ਮ 'ਚ ਗੰਦ ਪਾਇਆ, ਇਹ ਤੁਸੀਂ ਹੋ। ਲਓ ਜੀ ਹੁਣ ਆਰਾਮ ਹੈ ਗਰੀਦਾ ਫਰੂਕੀ ਸਾਹਿਬਾ, ਹੁਣ ਸਕੂਨ ਹੈ। ਹੁਣ ਮੈਂ ਮਸ਼ਵਰਾ ਦੇ ਦੇਣਾ ਤੁਹਾਨੂੰ। ਹੁਣ ਤੁਸੀਂ ਇੰਝ ਕਰੋ ਕਿ ਤੁਖ ਮਲੰਗਾਂ ਜਿਹੜੀਆਂ ਨਾ ਉਹ ਦੇਸੀ ਸ਼ੱਕਰ ਦੇ ਵਿੱਚ ਘੋਲ ਕੇ ਪੀਓ, ਅਤੇ ਜੇ ਫਿਰ ਵੀ ਅਫਾਕਾ ਨਾ ਆਵੇ ਤਾਂ ਆਪਣੇ ਹਕੀਮ ਜਵੇਦ ਚੌਧਰੀ ਸਾਹਿਬ ਕੋਲ ਚਲੇ ਜਾਓ। ਉਹਨਾਂ ਕੋਲ ਦਵਾਈਆਂ ਬੜੀਆਂ ਨੇ, ਉਹ ਮੇਰਾ ਮਤਲਬ ਤੁਹਾਨੂੰ ਕੋਈ ਨਾ ਕੋਈ ਤਰੀਕਾ ਦੱਸ ਦੇਣਗੇ ਜਿਹਦੇ ਨਾਲ ਤੁਹਾਡੀ ਬਚਤ ਹੋ ਜਾਏਗੀ। ਅੱਗੇ ਤੁਰਦੇ ਹਾਂ ਜੀ। ਅਲੀ ਅਮੀਨ ਗੰਡਾਪੁਰ ਸਾਹਿਬ ਨੇ ਨਾਲ ਤੁਰੇ ਜਾਂਦੇ ਵੀ ਆਖਿਆ ਵੀ ਉਹ ਜਿਹੜੇ ਮੈਂ ਸਾਫੀਆਂ ਦੀ ਗੱਲ ਕੀਤੀ ਸੀ ਨਾ, ਵੀ ਜਿਹੜੇ ਭੈੜੇ ਸਾਫੀ ਨੇ ਜਿਨ੍ਹਾਂ ਦੇ ਸਾਰੇ ਗਲ ਪੈ ਗਏ ਸਨ, ਮੈਂ ਉਹਨਾਂ ਦੇ ਨਾਂ ਲੈ ਦਿੰਦਾ। ਆਂਦੇ ਸਨ ਵੀ ਨਾਂ ਲਵੋ। ਉਹਨਾਂ ਕਿਹਾ ਜੀ ਉਹਨਾਂ ਦੇ ਨਾਂ ਉਹ ਹੀ ਨੇ ਸਾਰੇ ਜਿਨ੍ਹਾਂ ਨੇ ਸਾਡੇ ਮਗਵੀ ਲੋਕਾਂ ਦੇ ਇੰਟਰਵਿਊ ਕੀਤੇ ਸਨ ਨਾ, ਮੁਨੀਬ ਭਾਈ ਉਹਨਾਂ ਕਿਹਾ ਜਿਨ੍ਹਾਂ ਨੇ ਅਗਵਾ ਸ਼ੁਦਗਾਨ ਨੇ ਇੰਟਰਵਿਊ ਕੀਤੇ ਸਨ। ਮੈਂ ਜੋ ਮਾੜਾ ਚੰਗਾ ਬੋਲਿਆ ਉਹਨਾਂ ਨੂੰ ਬੋਲਿਆ, ਬਾਕੀ ਤੇ ਸਾਫੀਆਂ ਨੂੰ ਮੈਂ ਸਲਾਮ ਕਰਦਾ। ਉਸ ਤੋਂ ਬਾਅਦ ਮੇਰੇ ਹਾਲ ਠੰਡ ਪੈ ਗਈ। ਹੁਣ ਸਾਫੀ ਭਾਈ ਜਿਹੜੇ ਨੇ ਉਹ ਕੋਈ ਗੱਲ ਨਹੀਂ ਕਰਨਗੇ ਐਸੇ। ਅੱਛਾ ਜੀ, ਅੱਗੋਂ ਬਿਲਾਵਲ ਜ਼ਰਦਾਰੀ ਸਾਹਿਬ ਇੱਕ ਬਿਆਨ ਠੋਕਿਆ। ਉਹਨਾਂ ਕਿਹਾ ਜੀ ਪਾਕਿਸਤਾਨ ਦੀ ਸਿਆਸੀ ਸੂਰਤ ਹਾਲ ਤੋਂ ਹਰ ਪਾਕਿਸਤਾਨੀ ਮਾਯੂਸ ਹੈ।
ਕੋਈ ਇਹਦੇ ਉੱਤੇ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰ ਸਕਦਾ। ਸਿਆਸਤ ਤਬਾਹ ਹੋ ਚੁੱਕੀ ਹੈ। ਤੇ ਭਾਈ ਜੀ ਇਹ ਤੁਹਾਡੇ ਪਿਓ ਨੇ ਤੇ ਤੁਸੀਂ ਕੀਤੀ ਹੈ। ਤੁਸੀਂ ਆਂਦੇ ਸੋ ਵੈਲਕਮ ਟੂ ਪੁਰਾਣਾ ਪਾਕਿਸਤਾਨ। ਇਹ ਆਪੇ ਹੀ ਕਰਕੇ ਤੇ ਆਪੇ ਹੀ ਦੱਸ ਦਿਓ। ਮੇਰਾ ਮਤਲਬ ਹੈ ਕਿ ਆਪੇ ਹੀ ਜਮਹੂਰੀਅਤ ਦਾ ਕਤਲ ਕਰਕੇ ਤੇ ਹੁਣ ਉਹਦੇ ਉੱਤੇ ਰੋਣ ਵੀ ਡਏ ਹੋ। ਇਹ ਵਾਕਈ ਤੁਸੀਂ ਕੂਫੇ ਵਾਲੇ ਹੀ ਹੋ, ਮੈਨੂੰ ਲੱਗਦਾ ਹੈ। ਤੁਹਾਡੀਆਂ ਕਰਤੂਤਾਂ ਉਹੀ ਨੇ। ਬਹਰਹਾਲ ਕਹਿਣ ਦਾ ਮਕਸਦ ਇਹ ਕਿ ਸਿਆਸਤ ਔਰ ਰਿਆਸਤ ਦੋਵੇਂ ਤੁਸੀਂ ਬਰਬਾਦ ਕੀਤੀਆਂ ਨੇ ਤੇ ਹੁਣ ਤੁਸੀਂ ਆਖਣ ਡਏ ਹੋ। ਅਗਲੀ ਖਬਰ ਹੈ ਜੀ ਕਿ ਵਜ਼ੀਰ ਆਜ਼ਮ ਦੇ ਮੁਆਵਿਨ ਖਸੂਸੀ ਬਰਾਏ ਅਫਗਾਨਿਸਤਾਨ ਆਸਿਫ ਦੁਰਾਨੀ ਸਾਹਿਬ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਜ਼ੀਰ ਆਜ਼ਮ ਦੇ ਮੁਆਵਿਨ ਖਸੂਸੀ ਆਸਿਫ ਦੁਰਾਨੀ, ਜਿੰਨੇ ਵੀ ਚੰਗੇ ਬੰਦੇ ਨੇ, ਥੋੜ੍ਹੇ ਬਹੁਤ ਮਾੜੇ ਚੰਗੇ ਵਿਚਾਰੇ ਕਿਸੇ ਗਲਤੀ ਨਾਲ ਇੱਥੇ ਆ ਗਏ ਸਨ। ਉਹ ਤੁਹਾਨੂੰ ਪਤਾ ਡਾਕਟਰ ਕੈਸਰ ਬੰਗਾਲੀ ਸਾਹਿਬ ਵੀ ਪਹਿਲਾਂ ਅਸਤੀਫਾ ਦੇ ਗਏ ਨੇ, ਹੁਣ ਆਸਿਫ ਦੁਰਾਨੀ ਸਾਹਿਬ ਵੀ ਅਸਤੀਫਾ ਦੇ ਗਏ ਨੇ। ਇਹਨਾਂ ਨੇ ਮਈ 2023 ਦੇ ਵਿੱਚ ਅਹੁਦਾ ਸੰਭਾਲਿਆ ਸੀ ਤੇ ਹੁਣ ਇਹ ਵੀ ਅਸਤੀਫਾ ਦੇ ਕੇ ਤੇ ਅੱਲਾ ਦੀ ਸਪੁਰਦ ਹੋ ਗਏ ਨੇ। ਅਫਗਾਨਿਸਤਾਨ ਦੇ ਅਮੂਰ ਦੇ ਮਾਹਿਰ ਸਨ। ਵੇਖਦੇ ਕੀ ਹੁੰਦਾ। ਅੱਛਾ ਜੀ, ਅਲੀ ਅਮੀਨ ਗੰਡਾਪੁਰ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਮੈਂ ਡਾਇਰੈਕਟ ਹੀ ਅਫਗਾਨਿਸਤਾਨ ਦੇ ਨਾਲ ਮੁਜ਼ਾਕਰਾਤ ਕਰਾਂਗਾ। ਉਹਦੇ 'ਤੇ ਬੜੀ ਜਨਾਬ ਰਸੂਲ ਉੱਠੀ ਹੈ, ਧਰਨ ਪੈ ਗਈ। ਬਲਕਿ ਮੈਂ ਤਾਂ ਆਖਾਂਗਾ ਧਰਨ ਪੈ ਗਈ ਇਹਨਾਂ ਨੂੰ। ਮੇਰਾ ਮਤਲਬ ਪੁੱਠੇ ਸਿੱਧੇ ਹੋਈ ਜਾਂਦੇ ਨੇ ਜਿਵੇਂ ਪਹਿਲਾਂ ਕਦੀ ਹੋਇਆ ਹੀ ਨਹੀਂ। ਪਹਿਲਾਂ ਤਾਂ ਤੁਹਾਨੂੰ ਛੇਤੀ ਨਾਲ ਦੱਸ ਦਈਏ ਵੀ ਇਹ ਜਿਹੜਾ ਅਫਗਾਨਿਸਤਾਨ ਹੈ ਤੇ ਸਾਡਾ ਖੈਬਰ ਪਖਤੂਨਖਵਾ ਹੈ, ਸਰਹੱਦ ਦੇ ਉੱਧਰ ਤੇ ਉੱਧਰ ਅੱਧਾ ਖਾਨਦਾਨ ਉੱਧਰ ਰਹਿੰਦਾ, ਅੱਧਾ ਉੱਧਰ ਰਹਿੰਦਾ। ਅੱਧੇ ਲੋਕ ਇੱਕੋ ਹੀ ਟੱਬਰ ਦੇ ਉੱਧਰ ਨੇ, ਅੱਧੇ ਇੱਧਰ ਨੇ। ਇੱਕ ਹੀ ਜ਼ੁਬਾਨ, ਇੱਕ ਹੀ ਤਹਿਜ਼ੀਬ ਤਮੱਦਨ ਹੈ ਅਤੇ ਉਹ ਆਪਸ ਦੇ ਵਿੱਚ ਜ਼ਾਹਿਰ ਹੈ ਦਰੁਸਤ ਗੱਲਬਾਤ ਕਰ ਲੈਣਗੇ, ਸਹੀ ਤਰੀਕੇ ਨਾਲ ਗੱਲ। ਅਤੇ ਜੇ ਕੋਈ ਸਾਡਾ ਰੌਲਾ ਹੈ ਉਹ ਬਹਿ ਕੇ ਉਹ ਗੱਲ ਕਰਕੇ ਨਿਬੇੜ ਦੇਣਗੇ ਤਾਂ ਸਾਨੂੰ ਹੋਰ ਕੀ ਚਾਹੀਦਾ। ਇਹ ਕੋਈ ਪਹਿਲੀ ਵਾਰੀ ਨਹੀਂ ਹੋਣ ਲੱਗਾ। ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਮੀਨ ਨੂਨ ਲੀਗ ਦੀ ਹਕੂਮਤ ਸੀ ਔਰ 2013 'ਚ ਪਾਕਿਸਤਾਨ ਤਹਿਰੀਕ ਇਨਸਾਫ ਦੀ ਹਕੂਮਤ KP ਸੀ, ਉਸ ਵੇਲੇ ਵੀ ਚੌਧਰੀ ਸਾਹਿਬ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਨੇ ਅਤੇ ਨੂਨ ਨੇ ਰਿਕੁਐਸਟ ਕਰਕੇ ਪਰਵੇਜ਼ ਖਟਕ ਸਾਹਿਬ ਨੂੰ ਅਫਗਾਨਿਸਤਾਨ ਭੇਜਿਆ ਸੀ ਵੀ ਉਹ ਉੱਥੇ ਗੱਲਬਾਤ ਕਰਨ। ਇਹ ਸੂਬੇ ਕਰਦੇ ਨੇ। ਜਿਸ ਵੇਲੇ ਸਾਡੀ ਹਕੂਮਤ ਸੀ ਕੈਲੀਫੋਰਨੀਆ ਦਾ ਔਰ ਪੰਜਾਬ ਦਾ, ਉਸ ਵੇਲੇ ਸਿਸਟਰ ਸਟੇਟ ਦਾ ਵੀ ਇੱਕ ਮਨਸੂਬਾ ਬਣਿਆ ਸੀ। ਇਹ ਸੂਬੇ ਕਰਦੇ ਨੇ। ਤਸਨੀਮ ਅਖਤਰ ਸਾਹਿਬਾ ਜਿਹੜੀਆਂ ਹੈ ਨੇ ਪਾਕਿਸਤਾਨ ਦੀ ਤਸਨੀਮ ਅਸਲਮ, ਮੈਂ ਅਖਤਰ ਕਹਿ ਦਿੱਤਾ, ਬੜੀਆਂ ਮੰਝੀਆਂ ਹੋਈਆਂ। ਇੱਕ ਬੜੀ ਸੁਲਝੀ ਮੰਝੀ ਹੋਈ ਔਰ ਬੜੀ ਇਮਾਨਦਾਰ ਪਾਕਿਸਤਾਨ ਦੀ ਸਫਾਰਤਕਾਰ ਰਹੀ ਹੈ ਔਰ ਬੜੀ ਚੰਗੀ ਤੇ ਬੀਬੀ ਧੀ ਹੈ ਪਾਕਿਸਤਾਨ ਦੀ ਤਸਨੀਮ ਅਸਲਮ ਸਾਹਿਬਾ। ਉਹਨਾਂ ਨੇ ਤਬਸਰਾ ਕੀਤਾ, ਉਹਨਾਂ ਕਿ ਵੈਸੇ ਤਾਂ ਫੋਰਨ ਪੋਲਿਸੀ ਹਮੇਸ਼ਾ ਵਫਾਕ ਦਾ ਹੁੰਦਾ ਔਰ ਇਹਨੂੰ ਵਫਾਕ ਹੀ ਕਰਦਾ, ਸੂਬੇ ਨਹੀਂ ਕਰਦੇ। ਲੇਕਿਨ 18ਵੀਂ ਤਰਮੀਮ ਤੋਂ ਬਾਅਦ ਸੂਬੇ ਬੜੇ ਸਾਰੇ ਕੰਮ ਐਸੇ ਐਗਰੀਮੈਂਟ ਔਰ ਬੜੀਆਂ ਸਾਰੀਆਂ ਚੀਜ਼ਾਂ ਕਰ ਸਕਦੇ ਨੇ ਦੂਜੇ ਮੁਲਕਾਂ ਨਾਲ, ਜਿਹੜੇ ਡਾਇਰੈਕਟਲੀ ਉਹਨਾਂ ਦੇ ਕੋਈ ਐਸੀਆਂ ਚੀਜ਼ਾਂ ਹੋਣ ਜਿਨ੍ਹਾਂ ਤੋਂ ਫਾਇਦਾ ਚੁੱਕ ਸਕਦੇ ਨੇ। ਔਰ ਉਹਨੇ ਕਿਹਾ ਕਿ ਅਗਰ ਕਿਸੇ ਮਾਮਲੇ ਦੇ ਵਿੱਚ ਕੋਈ ਸੂਬਾ ਕਿਰਦਾਰ ਅਦਾ ਕਰਕੇ ਪਾਕਿਸਤਾਨ ਦੇ ਮਾਮਲਾਤ ਨੂੰ ਬਿਹਤਰ ਕਰ ਸਕਦਾ ਤੇ ਇਹਦੇ 'ਚ ਕੋਈ ਹਰਜ ਵਾਲੀ ਗੱਲ ਹੈ ਨਹੀਂ ਤੇ ਇਹ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਕਾਰਸਾਜ਼ ਹਾਦਸੇ ਦੀ ਜ਼ਿੰਮੇਦਾਰ ਜਿਹੜੀ ਸੀ ਨਤਾਸ਼ਾ ਦਾਨਿਸ਼, ਸਾਡੀ ਜਿਹੜੀ ਨਸ਼ਈ ਭੈਣ ਸੀ, ਉਹ ਇਹ ਮੁਬੈਨਾ ਤੌਰ 'ਤੇ ਖਬਰ ਜਿਹੜੀ ਹੈ ਇਹ ਦਿੱਤੀ ਜਾ ਰਹੀ ਹੈ। ਆਨਲਾਈਨ ਅਖਬਾਰ ਦੀ ਨਿਊਜ਼ ਦੇ ਮੁਤਾਬਕ ਜੇਲ੍ਹ ਜ਼ਰਾਏ ਦਾ ਕਹਿਣਾ ਹੈ ਕਿ ਨਤਾਸ਼ਾ ਨੂੰ ਵਾਰਡ ਮੁੰਤਕਿਲ ਕਰਨ ਦੇ ਆਰਡਰ ਦੇਣ ਵਾਲੀ SP ਹਮੈਰਾ ਕਯੂਮ ਸੇ ਵੂਮਨ ਯੂਥਫੁਲ ऑफेंडर वुमेन यूथफुल ऑफेंडर इंडस्ट्रियल स्कूल वुमेन जेल का चार्ज लेकर जुवेनाइल जेल मुंतकिल कर दिया है। उन्होंने जनाब वाला उन्होंने जिन्होंने हस्पताल च रखा सी ना उन्होंने कोलों उहदा चार्ज लै लिया SP साहबा दे कोलों। ते पता चलिया कि नताशा दानिश साहबा दे कोल AC रूम सी, हमेरा कयूम साहबा ने उन्होंने दिता सी ते ਉਹ कैदी की तरह नहीं, ਉਹਦੇ 'ਚ ਇੱਕ ਵਾਰਡ की तरह ਰਹਿੰਦੀ ਸੀ ਔਰ ਇੱਧਰ ਉੱਧਰ ਜਿੱਥੇ ਜਾਣਾ ਜੁਣਾ ਹੁੰਦਾ ਸੀ ਉੱਥੇ ਵੀ ਉਹ ਜਾਂਦੇ ਸਨ। ਇਸ ਮਾਮਲੇ 'ਤੇ DIG ਵੂਮਨ ਜੇਲ ਸ਼ਿਬਾ ਸ਼ਾਹ ਨੇ ਹਮੈਰਾ ਕਯੂਮ ਸਾਹਿਬਾ ਦੇ ਕੋਲੋਂ ਚਾਰਜ ਲੈ ਲਿਆ। ਨਤਾਸ਼ਾ ਦਾਨਿਸ਼ ਦੀ ਦੇਖਭਾਲ ਵਾਸਤੇ ਜੇਲ੍ਹ ਦੇ ਵਿੱਚ ਸ਼ਿਬਾ ਸ਼ਾਹ ਨੇ ਕਿ ਇੱਕ PA ਜ਼ੈਨਬ ਸਈਦਾ ਨੂੰ ਵੀ ਤਾਇਨਾਤ ਕੀਤਾ ਸੀ ਔਰ ਨਤਾਸ਼ਾ ਸਾਹਿਬਾ ਜਿਹੜੀਆਂ ਨੇ ਉਹ ਜ਼ੈਨਬ ਸਈਦਾ ਦੇ ਉੱਤੇ ਨਾ ਸਿਰਫ ਤਸ਼ੱਦਦ ਕਰਦੀ ਸੀ ਬਲਕਿ ਗਾਲਮ ਗਲੋਚ ਵੀ ਖੁੱਲ੍ਹਮ ਖੁੱਲ੍ਹਾ ਕਰਦੀ ਸੀ ਤੇ ਜੋ ਮਰਜ਼ੀ ਹੋਵੇ ਜੋ ਦਿਲ ਕਰਦਾ ਸੀ ਉਹ ਕੰਮ ਕਰਦੀ ਸੀ। ਤੇ ਮੇਰਾ ਮਤਲਬ ਹੈ ਜ਼ਰਾਏ ਦੇ ਮੁਤਾਬਕ ਸ਼ੀਬਾ ਸ਼ਾਹ ਨੇ ਸਹਾਫੀਆਂ ਦਾ ਇੱਕ ਵਿਜ਼ਿਟ ਰੱਖਿਆ ਸੀ ਜਿਸ 'ਚ ਨਤਾਸ਼ਾ ਨੂੰ ਮਹਿਜ਼ 20 ਮਿੰਟਾਂ ਵਾਸਤੇ ਵਾਰਡ 'ਚ ਮੁੰਤਕਿਲ ਕੀਤਾ ਗਿਆ ਔਰ ਸਹਾਫੀਆਂ ਦੇ ਜ਼ਰੀਏ ਕਾਨੂੰਨ ਦੀ ਖਿਲਾਫਵਰਜ਼ੀ ਕਰਦੇ ਹੋਏ ਇੱਕ ਵੀਡੀਓ ਵੀ ਵਾਇਰਲ ਕਰਵਾਈ ਗਈ। ਅਗਰ ਕੋਈ ਪੇਰੋਲ ਪਰ ਵੀ ਘਰ ਜਾਏ, पेरोल ਇਹ ਉਰਦੂ ਲਿਖਿਆ ਹੋਇਆ ਇਸ ਲਈ ਮੈਨੂੰ ਜ਼ਰਾ ਥੋੜ੍ਹਾ ਜਿਹਾ ਮਸਲਾ ਬਣ ਰਿਹਾ ਉਹ ਖਬਰ ਜਿਹੜੀ ਹੈ, पेरोल ਤੇ ਵੀ ਘਰ ਜਾਏ ਤੇ 5-6 ਮਾਹ ਮੇ ਇੱਕ ਵਾਰੀ ਜਾ ਸਕਦਾ ਹੈ ਕੋਈ ਐਮਰਜੈਂਸੀ ਹੋਵੇ। ਲੇਕਿਨ ਨਤਾਸ਼ਾ ਸਾਹਿਬਾ ਪੈਰੋਲ ਦੇ ਉੱਤੇ ਨਾ ਹੋਣ ਦੇ ਬਾਵਜੂਦ ਰੋਜ਼ ਰਾਤ ਘਰ ਜਾਂਦੀ ਸੀ, ਘਰ ਸੌਂਦੀ ਸੀ ਅਤੇ ਸਵੇਰ ਨੂੰ ਉਹ ਜਿਹੜੀ ਹੈ ਉਹ ਆ ਜਾਂਦੀ ਸੀ ਵਾਪਸ ਜੇਲ੍ਹ ਦੇ ਵਿੱਚ। ਉਹਨੂੰ ਇੱਕ AC ਵਾਲੇ ਕਮਰੇ 'ਚ ਰੱਖਿਆ ਸੀ ਅਤੇ ਵਾਰਡ 'ਚ ਵੀ ਨਹੀਂ ਸੀ ਰੱਖਿਆ। ਲੇਕਿਨ ਜਦੋਂ ਸਹਾਫੀ ਗਏ ਨੇ ਉਦੋਂ ਵਿਖਾਉਣ ਵਾਸਤੇ ਵਾਰਡ 'ਚ ਰੱਖਿਆ ਅਤੇ ਉੱਥੇ ਇੱਕ ਮੁਲਾਜ਼ਮਾ ਵੀ ਦਿੱਤੀ ਹੋਈ ਸੀ ਔਰ ਉਹਨੂੰ ਉਹ ਮਾਰਦੀ ਕੁੱਟਦੀ ਵੀ ਸੀ ਅਤੇ ਗਾਲਾਂ ਵੀ ਕੱਢਦੀ ਸੀ। ਅੱਛਾ, ਖਬਰ ਭੁੱਲ ਨਾ ਜਾਵਾਂ, ਸਾਡੀ ਬੜੀ ਇੱਕ ਪ੍ਰਾਹੁਣੀ ਚੜ੍ਹਦੇ ਪੰਜਾਬ ਤੋਂ, ਸੋਨੀਆ ਮਾਨ ਉਹਨਾਂ ਦਾ ਨਾਂ ਹੈ, ਉਹ ਆਈ ਹੈ ਜੀ ਚੜ੍ਹਦੇ ਪੰਜਾਬ ਤੋਂ, ਇੱਧਰ ਲੈਂਦੇ ਪੰਜਾਬ, ਐਕਟਰੈਸ ਨੇ ਅਤੇ ਨਾਲ ਉਹ ਮਾਡਲ ਵੀ ਨੇ।
ਸਾਡੀ ਪ੍ਰਾਹੁਣੀ ਹੈ ਇਹ ਖਬਰ ਉਹਨਾਂ ਦੇ ਕੋਲ ਹਜੇ ਤੱਕ ਕੋਈ ਵੱਡੀ ਫਿਲਮ ਤੇ ਉਹਨਾਂ ਨੂੰ ਨਹੀਂ ਲੱਭੀ ਲੇਕਿਨ ਇੱਧਰਲੇ ਪਾਸੇ ਵੱਡੀ ਐਕਟਰੈਸ ਨੂੰ ਆ ਟੱਕਰੇ ਨੇ ਉਹਨਾਂ ਨੂੰ ਮੇਰਾ ਖਿਆਲ ਹੈ ਸਿਫਾਰਸ਼ੀ ਤੌਰ ਤੇ ਫਰਮਾਇਸ਼ੀ ਤੌਰ ਤੇ ਮੈਨੂੰ ਲੱਗਦਾ ਹੈ ਇਹ ਮੇਰਾ ਤਜਜ਼ੀਆ ਹੈ ਜ਼ਾਹਿਰ ਹੈ ਮੇਰਾ ਖਿਆਲ ਹੈ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਪੂਰਾ ਨਾਮ ਹੀ ਨਹੀਂ ਪਤਾ ਬਾਜੀ ਮਰੀਮ ਦਾ ਮਰੀਮ ਸ਼ਰੀਫ ਨਵਾਜ਼ ਉਹਨਾਂ ਆਖ ਦਿੱਤਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਮਰੀਮ ਨਵਾਜ਼ ਸ਼ਰੀਫ ਉਹਨਾਂ ਦਾ ਨਾਂ ਹੈ ਉਹਨਾਂ ਆਖਿਆ ਜੀ ਮੈਨੂੰ ਮਰੀਮ ਸ਼ਰੀਫ ਨਵਾਜ਼ ਬੜੀ ਪਸੰਦ ਹੈ ਅੱਗੋਂ ਜਦੋਂ ਪੁੱਛਿਆ ਗਿਆ ਕਿਉਂ ਪਸੰਦ ਉਹਨਾਂ ਕਿਹਾ ਕੱਪੜੇ ਬੜੇ ਸੋਹਣੇ ਪਾਉਂਦੀ ਹੈ ਇਸ ਤੋਂ ਪਸੰਦ ਹੈ ਇੱਕ ਹੋਰ ਗੱਲ ਵੀ ਬੜੀ ਅਹਿਮ ਹੈ ਕਿ ਇਹ ਜਿਹੜੀ ਮਾਨ ਸਾਹਿਬਾ ਨੇ ਸੋਨੀਆ ਮਾਨ ਸਾਹਿਬਾ ਜਿਹੜੀਆਂ ਉੱਥੋਂ ਚੜ੍ਹਦੇ ਪੰਜਾਬ ਤੋਂ ਆਈਆਂ ਨੇ ਪ੍ਰਾਹੁਣੀ ਹੈ ਸਾਡੀ ਇਹ ਵੀ ਅੱਜ ਕੱਲ੍ਹ ਕੋਈ ਫਿਲਮ ਕਰ ਰਹੀ ਹੈ ਡਰਾਮਾ ਕਰ ਰਹੀ ਹੈ ਜਿਹਦੇ ਵਿੱਚ ਸਪੈਨ ਬਣੀ ਹੈ ਪੁਲਿਸ ਕਾਂਸਟੇਬਲ ਬਣੀ ਹੈ ਕੌਰ ਸਾਹਿਬਾ ਬਣੀਆਂ ਨੇ ਉੱਥੇ ਅਤੇ ਇੱਥੇ ਵੀ ਸਪੈਨ ਬਣੀ ਹੈ ਅਤੇ ਉਹ ਜ਼ਰਾ ਕਰੈਕਟਰ ਵੀ ਦੋਵਾਂ ਫਿਲਮਾਂ ਦਾ ਮਿਲਦਾ ਹੈ ਬਾਜੀ ਮੇਰੀ ਵੀ ਉਹੀ ਕਰੈਕਟਰ ਕਰ ਰਹੀ ਹੈ ਸਪੈਨ ਵਾਲਾ ਉਹ ਵੀ ਉੱਧਰ ਐਕਟਰੈਸ ਸਾਹਿਬਾ ਸਪੈਨ ਵਾਲਾ ਅਤੇ ਦੋਵੇਂ ਜਿਸ ਵੇਲੇ ਫਨਕਾਰਾਂ ਭੈਣਾਂ ਮੇਰੀਆਂ ਮਿਲੀਆਂ ਨੇ ਅਤੇ ਉਹ ਫਿਰ ਸਹੇਲੀਆਂ ਮਿਲੀਆਂ ਨੇ ਅਤੇ ਖੁਸ਼ ਵੀ ਬੜੀਆਂ ਹੋਈਆਂ ਨੇ ਅਤੇ ਉਹਨਾਂ ਆਖਿਆ ਵੀ ਮੈਨੂੰ ਮਰੀਮ ਸ਼ਰੀਫ ਨਵਾਜ਼ ਬੜੀ ਪਸੰਦ ਹੈ ਇਸ ਲਈ ਕਿ ਕੱਪੜੇ ਬੜੇ ਸੋਹਣੇ ਪਾਉਂਦੀ ਹੈ ਇਹ ਹਾਲਤ ਹੋ ਗਈ ਜੇ ਬਾਜੀ ਦੀ ਅਤੇ ਇਹ ਬਾਜੀ ਦੀ PR ਹੈ ਅਤੇ ਇੱਥੇ ਗੱਲ ਪੂਰੀ ਮੁੱਕ ਗਈ ਮੈਨੂੰ ਦਿਓ ਇਜਾਜ਼ਤ ਅਤੇ ਰੱਬ ਰਾਖਾ